ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਸਾਡੇ ਨਾਲ ਇਸ ਵਕਤ ਨਾਰਥ ਅਮਰੀਕਾ ਚੋਂ ਜੁੜੇ ਹੋਏ ਆ ਜਾਂ ਫਿਰ ਫੇਸਬੁੱਕ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਉਹਨਾਂ ਸਾਰਿਆਂ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਜਿਵੇਂ ਕਿ ਅਸੀਂ ਜਾਣਦੇ ਹਾਂ 5 ਸੂਬਿਆਂ ਦੇ ਵਿੱਚ ਭਾਰਤ ਦੇ ਵਿੱਚ ਜਿਹੜੀਆਂ ਇਲੈਕਸ਼ਨਸ ਹੋਈਆਂ ਨੇ ਉਹਦੇ ਰਿਜ਼ਲਟ ਸਾਡੇ ਸਾਹਮਣੇ ਨੇ। ਕਾਂਗਰਸ ਨੇ ਵਾਪਸੀ ਕੀਤੀ ਹੈਗੀ ਹੈ ਤੇ ਜਿਹੜੀ BJP ਹੈਗੀ ਹੈ 3 ਸੂਬਿਆਂ ਦੇ ਵਿੱਚ ਉਹਨਾਂ ਨੂੰ ਜਿਹੜਾ ਉਹਨਾਂ ਦਾ ਵੋਟ ਬੈਂਕ ਹੈਗਾ ਉਹਨੂੰ ਵੀ ਓਵਰਆਲ ਖੋਰਾ ਲੱਗਿਆ। ਸੋ ਇਹਦੇ ਕਾਰਨ ਕੀ ਹੈਗੇ ਨੇ ਕਿ ਲੋਕਾਂ ਨੇ ਜਿਹੜੀ ਭਾਜਪਾ ਦੀ ਨੀਤੀ ਹੈਗੀ ਹੈ, ਖਾਸ ਤੌਰ ਤੇ ਜਿਹੜੀ ਕਮਿਊਨਲ ਪੋਲਿਟਿਕਸ ਦੀ ਨੀਤੀ ਹੈ, ਇੱਕ ਪੋਲਰਾਈਜੇਸ਼ਨ ਕਰਨ ਦੀ ਨੀਤੀ ਹੈਗੀ ਹੈ, ਉਹਨੂੰ ਨਕਾਰਿਆ ਜਾਂ ਜਿਹੜੇ ਅਸਲ ਮੁੱਦੇ ਹੈਗੇ ਆ ਡਿਵੈਲਪਮੈਂਟ ਹੋ ਗਈ ਜਾਂ ਅਦਰਵਾਈਜ਼ ਜਿਹੜੇ ਵਾਅਦੇ ਕੀਤੇ ਗਏ ਸੀ ਉਹਨਾਂ ਦਾ ਨਾ ਪੂਰਾ ਕਰ ਸਕਣਾ ਇਹ ਕਾਰਨ ਬਣਿਆ। ਤੇ ਇਹ ਜਿਹੜੇ ਰਿਜ਼ਲਟਸ ਹੈਗੇ ਨੇ ਇਹਨਾਂ ਦੇ ਚੋਣ ਜਿਹੜੀ ਆਉਣ ਵਾਲੀ ਹੈਗੀ ਹੈ ਲੋਕ ਸਭਾ ਦੀ 2019 ਦੀ, ਉਹਦੇ ਤੇ ਕੀ ਪ੍ਰਭਾਵ ਪੈ ਸਕਦਾ। ਓਵਰਆਲ ਜਿਹੜੀ ਭਾਰਤ ਦੀ ਸਿਆਸਤ ਹੈਗੀ ਹੈ ਉਹ ਇਸ ਵਕਤ ਕਿਸ ਦਿਸ਼ਾ ਵੱਲ ਨੂੰ ਕਰਵਟ ਲੈ ਰਹੀ ਹੈ, ਇਹਦੇ ਤੇ ਅੱਜ ਅਸੀਂ ਗੱਲਬਾਤ ਕਰਾਂਗੇ। ਇਹ ਸਾਰੀ ਵਿਚਾਰ ਚਰਚਾ ਦੇ ਲਈ ਅੱਜ ਸਾਡੇ ਨਾਲ ਦਿੱਲੀ ਤੋਂ ਉੱਘੇ ਪੱਤਰਕਾਰ ਸਰਦਾਰ ਗੁਰਚਰਨ ਸਿੰਘ ਬੱਬਰ ਸਾਡੇ ਨਾਲ ਫੋਨ ਲਾਈਨ ਤੇ ਬਣੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਬੱਬਰ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੱਬਰ ਸਾਹਿਬ, ਸ਼ੁਰੂਆਤ ਕਰੀਏ। ਜਿਹੜੇ ਇਹ ਚੋਣ ਨਤੀਜੇ ਆਏ ਹੈਗੇ ਨੇ ਇਹਨਾਂ ਨੂੰ ਤੁਸੀਂ ਕਿਵੇਂ ਐਨਾਲਾਈਜ਼ ਕਰਦੇ ਹੋ, ਕਿਵੇਂ ਦੇਖਦੇ ਹੋ? ਤੇ ਖਾਸ ਤੌਰ ਤੇ ਜੇ BJP ਦੇ ਵੋਟ ਬੈਂਕ ਨੂੰ ਖੋਰਾ ਲੱਗਣ ਦਾ ਤੇ ਕਾਂਗਰਸ ਦੇ ਵਾਪਸ ਆਉਣ ਦੇ ਕਾਰਨਾਂ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਕਿਹੜੇ ਕਾਰਨ ਦੇਖਦੇ ਹੋ ਕਿ ਇਹ ਜਿਹੜਾ ਘਟਨਾਕ੍ਰਮ ਹੈਗਾ ਇਹ ਥੋੜਾ ਜਿਹਾ ਬਦਲਿਆ? ਅਮਰਵੀਰ ਜੀ, ਦੇਸ਼ ਦੇ ਵਿੱਚ ਮੋਦੀ ਦੇ ਖਿਲਾਫ ਇੱਕ ਲਹਿਰ ਚੱਲ ਰਹੀ ਹੈ। ਅਸਲ ਵਿੱਚ ਗੱਲ ਕੀ ਹੈ ਕਿ ਮੋਦੀ ਨੇ ਬੜੇ ਜੁਮਲੇ ਲੋਕਾਂ ਨੂੰ ਸੁਣਾਏ। अच्छे दिन आएंगे, 2 करोड़ नौकरियां मिलेंगी हर साल और 100 स्मार्ट सिटी बनेंगी और लोगों को 15-15 लाख रुपया मिलेगा, किसानों के कर्ज माफ हो जाएंगे। बड़ा इन्हें वादे किए, बोलता गया ते पिछे फिर नवे जुमले सुनांदा गया। जेड़े पहला सुना दिंदा है उन्होंने दोबारा रिपीट ही नहीं करता कि मैं पहला की बोल गया ਤੇ ਹੁਣ ਮੈਂ ਕੀ ਬੋਲ ਰਿਹਾ ਜੀ। ਦੇਸ਼ ਦੇ ਵਿੱਚ ਨੋਟਬੰਦੀ ਤੇ GST ਨੇ ਦੇਸ਼ ਨੂੰ ਤਬਾਹ ਕਰ ਰੱਖਿਆ। ਪੂਰਾ ਕਾਰੋਬਾਰ, ਛੋਟੇ ਕਾਰੋਬਾਰੀ ਪੂਰੀ ਤਰ੍ਹਾਂ ਇੱਕ ਕਿਸਮ ਦੇ ਮਰ ਹੀ ਗਏ ਨੇ। ਉਹਨਾਂ ਦਾ ਕੰਮ ਬੜਾ ਡਾਊਨ ਹੈ। ਕਿਸਾਨਾਂ ਦੀ ਹਾਲਤ ਇਤਨੀ ਬੁਰੀ ਹੈ ਕਿ ਜੇ ਉਹ 50 ਪੈਸੇ किलो प्याज भी बेचते ने, प्याज नहीं बिकता। खेतों विच प्याज पिया है, टमाटर पिया है, फसल पई है, लोगों की बहुत बुरी दशा है जी। जो किसान है वो पूरी तरह इसके खिलाफ खड़ा है। इन्हां दा वोट बैंक जिहड़ा है ना जी, वो वोट बैंक सारा नहीं है, ना इन्हां खुरा लग्या है। इन्हां दे जिहड़े बंदे ने संघ परिवार दे सपोर्टर, BJP ਦੇ ਸਪੋਰਟਰ, ਉਹ ਤੇ ਉੱਥੇ ਹੀ ਖੜੇ ਨੇ ਜਿੱਥੇ ਹੈਗੇ ਨੇ ਜੀ। ਪਰ ਜਿਹੜੇ ਮੋਦੀ ਨੇ ਲੋਕਾਂ ਨੂੰ ਜੁਮਲੇ ਸੁਣਾਏ ਸੀਗੇ ਬੜੇ ਤਰੀਕੇ ਨਾਲ, ਲੋਕ ਉਸ ਦੀਆਂ ਗੱਲਾਂ ਦੇ ਵਿੱਚ ਆ ਗਏ ਤੇ ਹੁਣ ਉਹਨਾਂ ਨੇ ਦੇਖਿਆ ਇਹ ਬੰਦਾ ਝੂਠ ਬੋਲਦਾ ਹੈ ਜੀ, ਇਸ ਬੰਦੇ ਨੇ ਤਬਾਹ ਕਰ ਦਿੱਤਾ ਹੈ। ਇਹ ਇਸਦੇ ਖਿਲਾਫ ਇੱਕ ਲਹਿਰ ਚੱਲ ਪਈ ਹੈ, ਦੇਸ਼ ਦੇ ਵਿੱਚ ਆਂधी ਚੱਲ ਪਈ ਹੈ ਇਹਦੇ ਖਿਲਾਫ। ਇਹ ਜਿਹੜਾ ਇਲੈਕਸ਼ਨ ਹੈ, ਜਿਹੜਾ ਹੁਣ ਹੋਇਆ, ਜਿਹੜੇ ਨਤੀਜੇ ਆਏ ਹੈ, ਤੁਸੀਂ ਦੇਖੋ ਇਹਨਾਂ ਨੇ, ਮੋਦੀ ਨੇ और BJP ਨੇ और सारे RSS ने पूरी ताकत लगाई है जी। बड़ा पैसा वंडिया है, बड़ा पैसा वंडिया है, बड़े चैनलों ਨੂੰ पैसा दे के एक अपने हक च एक माहौल बनाया है। एक सीट ते 15-20 बंदे खड़े किए ने ताकि वोट लोगों के कट जान ते असीं जित जाइए। इन्होंने पैसा वंडिया, कैंडीडेट खड़े किए, मीडिया परचेज किया, इलैक्ट्रॉनिक मीडिया सारा कंट्रोल विच किया। स्टेटां दे विच पुलिस इन्हां कोल सी, एडमिनिस्ट्रेशन इन्हां कोल सी, ब्यूरोक्रेसी इन्हां कोल सी। इसके बावजूद हार गए क्योंकि आंधी चल रही है नरेंद्र मोदी के खिलाफ पूरे देश जी
ਜੀ ਤੇ ਇਹਦਾ ਜੇ ਕਾਂਗਰਸ ਦੇ ਹਵਾਲੇ ਨਾਲ ਗੱਲ ਕਰਨੀ ਹੋਵੇ ਤਾਂ ਕਾਂਗਰਸ ਦੀ ਜਿਹੜੀ 3 ਸੂਬਿਆਂ ਦੇ ਵਿੱਚ ਜਿਹੜੇ ਮੇਜਰ ਸੂਬੇ ਹੈਗੇ ਆ ਛੱਤੀਸਗੜ੍ਹ, ਰਾਜਸਥਾਨ ਤੇ ਮੱਧ ਪ੍ਰਦੇਸ਼ ਦੇ ਵਿੱਚ ਕਾਂਗਰਸ ਦੀ ਹੁਣ ਜਿਹੜੀ ਸਰਕਾਰ ਹੈਗੀ ਹੈ ਉਹ ਬਣਨ ਜਾ ਰਹੀ ਹੈ। ਇਹਦੇ ਵਿੱਚ ਇੱਕ ਨੁਕਤਾ ਇਹ ਵੀ ਹੈ ਵੀ ਰਾਹੁਲ ਗਾਂਧੀ ਜਿਹੜੇ ਹੈਗੇ ਨੇ ਜਦੋਂ ਉਹ ਆਪਣੇ ਚੋਣ ਦੌਰਿਆਂ ਤੇ ਗਏ ਆ ਤਾਂ ਉਹਨਾਂ ਨੇ ਇਹਨਾਂ ਸੂਬਿਆਂ ਦੇ ਵਿੱਚ, ਕਿਉਂਕਿ ਇਹ ਹਿੰਦੂ ਹਾਰਟਲੈਂਡ ਹੈਗਾ, ਤੇ ਉਹਨਾਂ ਨੇ ਵੀ ਆਪਣੇ ਆਪ ਨੂੰ ਬ੍ਰਾਹਮਣ ਦੇ ਤੌਰ ਤੇ ਪੇਸ਼ ਕੀਤਾ, ਪੋਰਟਰੇ ਕੀਤਾ। ਤੇ ਇੱਕ ਜਿਹੜੀ ਸੌਫਟ ਹਿੰਦੂਤਵਾਦੀ ਨੀਤੀ ਕਾਂਗਰਸ ਵੱਲੋਂ ਅਪਣਾਈ ਗਈ ਹੈ ਕਿ ਉਹਨੇ ਵੀ ਇਹ ਸਾਰੇ ਘਟਨਾਕ੍ਰਮ ਨੂੰ ਜਾਂ ਇਸ ਰੁਝਾਨ ਨੂੰ ਚੇਂਜ ਕਰਨ ਦੇ ਵਿੱਚ ਕੋਈ ਰੋਲ ਅਦਾ ਕੀਤਾ? ਨਹੀਂ, ਜਿਹੜਾ ਹਿੰਦੂ ਹੈ ਨਾ ਬਹੁਤ RSS ਨਾਲ ਜੁੜਿਆ, BJP ਨਾਲ ਜੁੜਿਆ, ਉਹਨਾਂ ਦਾ ਵੋਟ ਤੇ ਇਹਨਾਂ ਨੇ ਲੈ ਨਹੀਂ ਪਾਣਾ ਕਾਂਗਰਸ ਨੇ। ਉਹ ਤੇ ਉਹਨਾਂ ਦਾ ਕਮਿਟਡ ਇੱਕ ਕਲਾਸ ਹੈ, ਬੜੀ ਪੱਕੀ ਕਲਾਸ ਹੈ, ਥਿੰਕ ਟੈਂਕ ਨੇ, ਬਹੁਤ ਵੱਡਾ ਉਹਨਾਂ ਦਾ ਸੰਗਠਨ ਹੈ। ਉਹ ਰਾਹੁਲ ਗਾਂਧੀ ਨਹੀਂ ਤੋੜ ਸਕਿਆ। ਅਸਲ ਵਿੱਚ ਗੱਲ ਕੀ ਸੀਗੀ, ਮੋਦੀ ਔਰ ਨੇ ਇਸ ਇਲੈਕਸ਼ਨ ਦੇ ਵਿੱਚ ਜਿਹੜੇ ਸ਼ਬਦਾਂ ਦਾ ਪ੍ਰਯੋਗ ਕੀਤਾ ਹੈ ਉਹ ਅਲੱਗ ਸੀ। ਔਰ ਯੋਗੀ ਜਿਹੜਾ ਸੀ, ਯੋਗੀ ਆਦਿੱਤਿਆਨਾਥ ਯੂਪੀ ਦਾ ਮੁੱਖ ਮੰਤਰੀ, ਉਹਦੇ ਸ਼ਬਦਾਂ ਦਾ ਪ੍ਰਯੋਗ ਜਿਹੜਾ ਸੀ ਉਹ ਬੜਾ ਕਟਰ ਹਿੰਦੂਵਾਦੀ ਸੀ। ਅਸੀਂ ਰਾਮ ਮੰਦਿਰ ਬਣਾਉਣਾ, ਅਸੀਂ ਰਾਮ ਮੰਦਿਰ ਹੁਣ ਆਰਡੀਨੈਂਸ ਲੈ ਕੇ ਆ ਰਹੇ ਹਾਂ, ਹੁਣ ਅਸੀਂ ਆਹ ਕਰ ਰਹੇ ਹਾਂ। ਉਹਨੇ ਹਿੰਦੂ 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 ਕਰਦਾ ਰਿਹਾ ਯੋਗੀ ਆਦਿੱਤਿਆਨਾਥ। ਔਰ ਮੋਦੀ ਇਸ ਮਾਮਲੇ ਤੇ ਚੁੱਪ ਰਿਹਾ। ਮੋਦੀ ਨੇ ਇਸ ਤੇ ਚੁੱਪੀ ਧਾਰਨ ਕੀਤੀ ਤੇ ਕਾਂਗਰਸ ਨੇ ਵੀ ਇੱਕ ਸਟ੍ਰੈਟਜੀ ਬਣਾਈ ਕਿ ਇਹ ਆਪਣੇ ਆਪ ਨੂੰ ਹਿੰਦੂ ਹਿੰਦੂ ਕਰੀ ਜਾ ਰਹੇ ਨੇ ਔਰ ਸਾਨੂੰ ਇਹ ਐਂਟੀ ਹਿੰਦੂ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਉਹਨਾਂ ਨੇ ਵੀ ਆਪਣੀ ਇੱਕ ਸਟ੍ਰੈਟਜੀ ਬਣਾ ਲਈ, ਜਿੱਥੇ ਜਿੱਥੇ ਸਟੇਟਾਂ ਜਾਣ, ਜਿੱਥੇ ਰਾਹ 'ਚ ਮੰਦਿਰ ਮਿਲੇ, ਗੁਰਦੁਆਰਾ ਮਿਲੇ, ਉਹ ਜਾ ਕੇ ਉਹ ਵੀ ਮੱਥੇ ਟੇਕਣ ਲੱਗ ਪਏ। ਉਹ ਇੱਕ ਉਹਨਾਂ ਨੇ ਇਸ ਕਰਕੇ ਕੀਤਾ ਕਿ ਇਹਨਾਂ ਨੂੰ ਐਂਟੀ ਹਿੰਦੂ ਕਰਾਰ ਨਾ ਦੇ ਸਕੇ BJP, RSS ਔਰ ਯੋਗੀ ਆਦਿੱਤਿਆਨਾਥ। ਇਸ ਕਰਕੇ ਉਹਨਾਂ ਦਾ ਜ਼ੋਰ ਸੀ ਮੰਦਿਰਾਂ ਵਿੱਚ, ਉਹਨਾਂ ਦਾ ਵੀ ਜ਼ੋਰ ਰਿਹਾ ਕਿ ਮੱਥੇ ਟੇਕੋ ਤੇ ਮੰਦਿਰਾਂ ਜਾਓ। ਉਹਦਾ ਕਾਰਨ ਵੀ ਰਿਹਾ, ਉਹਦਾ ਕਾਰਨ ਇਹ ਰਿਹਾ ਕਿ ਯੋਗੀ ਨੇ ਰਾਤ ਦਿਨ ਜਿਹੜਾ ਕੰਪੇਨ ਕੀਤਾ ਹੈ ਉਹ ਮੋਦੀ ਤੋਂ 4 ਗੁਣਾ ਜ਼ਿਆਦਾ ਕੰਪੇਨ ਕੀਤਾ ਜੀ। ਉਹਨੇ ਤੇ ਮਤਲਬ ਕਿ ਉਹ ਇੱਕ ਦਿਨ ਵਿੱਚ 15 ਰੈਲੀਆਂ ਐਡਰੈਸ ਕਰਦਾ ਸੀ, ਹਿੰਦੂ ਹਿੰਦੂ ਕਰਦਾ ਸੀ। ਪਰ ਇਸ ਦੇ ਬਾਵਜੂਦ ਵੀ ਉਹਨਾਂ ਦੇ ਖਿਲਾਫ ਇਸ ਕਰਕੇ ਲਹਿਰ ਹੋਈ ਕਿਉਂਕਿ ਦੇਸ਼ ਜਿਹੜਾ ਹੈ ਉਹ ਮੋਦੀ ਦੇ ਖਿਲਾਫ ਖੜਾ ਹੋ ਗਿਆ। ਦੇਸ਼ ਨੂੰ ਸਮਝ ਆ ਗਈ ਹੈ ਕਿ ਇਹ ਬੰਦਾ ਝੂਠਾ ਹੈ, ਝੂਠ ਬੋਲਦਾ ਹੈ, ਗੁੰਮਰਾਹ ਕਰਦਾ ਹੈ, ਸੁਪਨੇ ਦਿਖਾਉਂਦਾ ਹੈ, ਸੁਪਨੇ ਵੇਚਦਾ ਹੈ। ਅਸਲ ਦੇ ਵਿੱਚ ਇਹ ਬੰਦਾ ਦੇਸ਼ ਨੂੰ ਬਰਬਾਦ ਕਰ ਰਿਹਾ ਹੈ, ਕਿਸਾਨਾਂ ਨੂੰ ਬਰਬਾਦ ਕਰ ਰਿਹਾ ਹੈ, ਇਹ ਮਜ਼ਦੂਰਾਂ ਨੂੰ ਬਰਬਾਦ ਕਰ ਰਿਹਾ ਹੈ, ਇਹ ਛੋਟੇ ਕਾਰੋਬਾਰੀਆਂ ਨੂੰ ਬਰਬਾਦ ਕਰ ਰਿਹਾ ਹੈ। ਇਸ ਕਰਕੇ ਲੋਕਾਂ ਨੂੰ ਇੱਕ ਮੋਦੀ ਦੇ ਬਾਰੇ ਇੱਕ ਨਫ਼ਰਤ ਦਾ ਮਾਹੌਲ ਬਣਦਾ ਜਾ ਰਿਹਾ, ਜਿਹੜਾ ਤੁਹਾਨੂੰ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਹੋਰ ਸਪਸ਼ਟ ਤੌਰ ਤੇ ਦਿਖੇਗਾ, ਸਾਫ਼ ਦਿਖੇਗਾ। ਜੀ ਤੇ ਬੱਬਰ ਸਾਹਿਬ, ਜਿਹੜੇ ਇਹ ਇਸ਼ੂਜ਼ ਹੈਗੇ ਆ ਜਿਨ੍ਹਾਂ ਦਾ ਪ੍ਰਚਾਰ ਜਿਹੜੀ BJP ਹੈਗੀ ਆ ਉਹਨਾਂ ਦੇ ਵੱਲੋਂ ਕੀਤਾ ਗਿਆ, ਭਾਵੇਂ ਉਹ ਰਾਮ ਮੰਦਿਰ ਦਾ ਹੋਵੇ ਜਾਂ ਓਵਰਆਲ ਜਿਹੜੀ ਇਹ ਪੋਲਰਾਈਜੇਸ਼ਨ ਦੀ ਨੀਤੀ ਹੈਗੀ ਹੈ, ਇਹਦਾ ਪ੍ਰਭਾਵ ਤੁਸੀਂ ਦੱਸਿਆ ਵੀ ਕਾਂਗਰਸ ਦੇ ਉੱਤੇ ਵੀ ਦੇਖਣ ਨੂੰ ਮਿਲਿਆ ਤੇ ਉਹਨਾਂ ਨੇ ਵੀ ਜਿਹੜੀ ਇੱਕ ਸੌਫਟ ਲਾਈਨ ਹੈਗੀ ਹੈ ਇਹਦੇ ਤੇ ਲੈਣ ਦੀ ਆਪਣੀ ਲਾਈਨ ਰੱਖੀ ਹੈ। ਪਰ ਜਿਹੜੇ ਅਸਲ ਇਸ਼ੂਜ਼ ਹੈਗੇ ਨੇ ਉਹ ਡੀਮੋਨੇਟਾਈਜੇਸ਼ਨ ਦਾ ਹੋਵੇ, ਰਾਫੇਲ ਸਮਝੌਤੇ ਦਾ ਹੋਵੇ ਜਾਂ ਦੇਸ਼ ਦੇ ਵਿੱਚ ਗਰੀਬੀ ਦੀ ਗੱਲ ਹੋਵੇ, ਅਨਐਮਪਲੋਇਮੈਂਟ ਦੀ ਗੱਲ ਹੋਵੇ, ਜਾਂ ਜਿਸ ਹਿਸਾਬ ਨਾਲ ਇਹ ਸਾਰੀਆਂ ਗੱਲਾਂ ਵੱਧ ਰਹੀਆਂ ਨੇ, ਇਹਨਾਂ ਇਸ਼ੂਜ਼ ਦੇ ਉੱਤੇ ਕੀ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਆਉਣ ਵਾਲੀਆਂ ਚੋਣਾਂ ਦੇ ਵਿੱਚ ਇਹਨਾਂ ਦੇ ਉੱਤੇ ਫੋਕਸ ਬਣ ਸਕਦਾ ਹੈ, ਜਾਂ ਜਿਹੜਾ ਮੇਨ ਫੋਕਸ ਹੈਗਾ ਉਹ ਪੋਲਰਾਈਜੇਸ਼ਨ ਦੀ ਨੀਤੀ, ਹਿੰਦੂ ਮੁਸਲਮਾਨ ਤੇ ਮੰਦਰ ਮਸਜਿਦ ਦੇ ਜਿਹੜੇ ਇਸ਼ੂਜ਼ ਹੈਗੇ ਆ, ਧਾਰਾ 370 ਦੀ ਜਿਹੜੀ ਗੱਲ ਹੈਗੀ ਆ, ਉਧਰ ਨੂੰ ਹੀ ਫੋਕਸ ਰਹੇਗਾ? ਅਮਰਵੀਰ ਜੀ, ਅੱਜ ਮੈਂ ਇੱਕ ਸਟੋਰੀ ਲਿਖੀ ਹੈ फ्रंट पेज पे कौमी पत्रिका दे विच जी, मंदिर नहीं तो मोदी सरकार नहीं।
RSS ਦਾ ਇੱਕ ਬਹੁਤ ਵੱਡੀ ਲੀਡਰਸ਼ਿਪ ਜਿਹੜੀ ਪਹਿਲੀ ਕਤਾਰ ਦੀ ਹੈ, ਉਹਨੇ ਮੋਦੀ ਨਾਲ ਇੱਕ ਟਾਪ ਸੀਕ੍ਰੇਟ ਪਰਸੋਂ ਇੱਕ ਮੀਟਿੰਗ ਕੀਤੀ ਹੈ ਜੀ। ਦੇਰ ਰਾਤ ਨੂੰ ਉਹਨਾਂ ਨੇ ਮੋਦੀ ਨੂੰ ਸਾਫ਼ ਤੇ ਸਪਸ਼ਟ ਕਹਿ ਦਿੱਤਾ ਹੈ ਕਿ ਅਗਲਾ ਚੁਣਾਵ ਅਗਰ ਤੂੰ ਜਿੱਤਣਾ ਹੈ, BJP ਨੇ ਜਿੱਤਣਾ ਹੈ, RSS ਨੇ ਜਿੱਤਣਾ ਹੈ, ਤੇ ਤੁਹਾਨੂੰ ਮੰਦਰ ਦੇ ਉੱਤੇ ਸੁਪਰੀਮ ਕੋਰਟ ਵੱਲ ਦੇਖਣਾ ਬੰਦ ਕਰ ਦੇਣਾ ਚਾਹੀਦਾ ਹੈ ਜੀ। ਤੁਸੀਂ ਫੌਰਨ ਜਿਹੜਾ ਹੈ ਇੱਕ ਆਰਡੀਨੈਂਸ ਲੈ ਕੇ ਆਓ ਤੇ ਮੰਦਰ ਸ਼ੁਰੂ ਕਰ ਦੋ, ਮੰਦਰ ਦੀ ਕਾਰ ਸੇਵਾ ਸ਼ੁਰੂ ਕਰ ਦੋ, ਕਿਉਂਕਿ ਹਿੰਦੁਸਤਾਨ ਦੇ ਕਰੋੜਾਂ ਹਿੰਦੂ ਜਿਹੜੇ ਨੇ ਉਹ ਸਾਡੇ ਤੋਂ ਗੁੱਸਾ ਕਰ ਗਏ ਨੇ, ਸਾਡੇ ਤੋਂ ਨਾਰਾਜ਼ ਹੋ ਗਏ ਨੇ, ਕਿਉਂਕਿ ਅਸੀਂ ਵਾਅਦਾ ਕੀਤਾ ਸੀ ਕਿ ਅਸੀਂ ਪ੍ਰਭੂ ਸ਼੍ਰੀ ਰਾਮ ਦਾ ਮੰਦਰ ਅਯੁੱਧਿਆ ਵਿੱਚ ਬਣਾਵਾਂਗੇ ਜੀ। ਇਸ ਮਾਮਲੇ ਤੇ ਸਿਰਫ ਫਰਵਰੀ ਯਾਨੀ ਕਿ 2-2.5 ਮਹੀਨੇ ਰਹਿ ਗਏ ਨੇ। 2 ਮਹੀਨਿਆਂ ਦੇ ਬਾਅਦ ਜਨਰਲ ਲੋਕ ਸਭਾ ਚੁਣਾਵ ਹਿੰਦੁਸਤਾਨ ਦੇ ਵਿੱਚ ਜਿਹੜੇ ਹੋਣੇ ਨੇ, ਉਹਨਾਂ ਦੀ ਆਚਾਰ ਸੰਹਿਤਾ ਲੱਗ ਜਾਏਗੀ ਜੀ। ਔਰ ਇਹਨਾਂ ਨੇ ਜੋ ਖਬਰਾਂ ਆ ਰਹੀਆਂ ਨੇ ਉਹ ਇਹ ਆ ਰਹੀਆਂ ਨੇ ਕਿ ਮੋਦੀ ਦਾ ਵਿਕਾਸ ਵਾਲਾ ਜੁਮਲਿਆਂ ਵਾਲਾ ਸਾਰੇ ਇਹਦੇ ਜਿਤਨੇ ਵਾਅਦੇ ਸੀ, ਉਸ ਸਾਰੇ ਵਾਅਦਿਆਂ ਤੋਂ ਦੇਸ਼ ਨਾਰਾਜ਼ ਹੈ। ਅਗਰ ਤੁਸੀਂ ਦੁਬਾਰਾ ਪਾਵਰ 'ਚ ਆਉਣਾ ਹੈ ਤੇ ਤੁਹਾਨੂੰ ਰਾਮ ਮੰਦਰ ਦੀ ਕਾਰ ਸੇਵਾ ਸ਼ੁਰੂ ਕਰ ਦੇਣੀ ਚਾਹੀਦੀ ਹੈ, ਨਹੀਂ ਤੇ ਲੋਕ ਤੁਹਾਨੂੰ ਉਖਾੜ ਦੇਣਗੇ। ਇਹ ਟਾਪ ਸੀਕ੍ਰੇਟ ਇਹਨਾਂ ਦੀਆਂ ਮੀਟਿੰਗਸ ਹੋਈਆਂ ਨੇ ਜੀ, ਜਿਸ ਦੇ ਵਿੱਚ ਆਹ ਪਤਾ ਲੱਗ ਰਿਹਾ ਹੈ ਕਿ 16 ਫਰਵਰੀ ਤੋਂ ਪਹਿਲਾਂ ਯਾਨੀ ਕਿ 2 ਮਹੀਨਿਆਂ ਦੇ ਅੰਦਰ ਇਹਨਾਂ ਨੇ ਇੱਕ ਆਰਡੀਨੈਂਸ ਲੈ ਕੇ ਆਉਣਾ ਹੈ ਕਿ ਕਰੋੜਾਂ ਹਿੰਦੂਆਂ ਦੀ ਭਾਵਨਾ ਦਾ ਆਦਰ ਕਰਦੇ ਹੋਏ ਅਸੀਂ ਪ੍ਰਭੂ ਸ਼੍ਰੀ ਰਾਮ ਦਾ ਮੰਦਰ ਅਯੁੱਧਿਆ ਵਿੱਚ ਬਣਾਉਣਾ ਹੈ, ਔਰ ਉਹਦੇ ਵਾਸਤੇ ਉਹਨਾਂ ਨੇ ਆਰਡੀਨੈਂਸ ਪਾਸ ਕਰ ਦੇਣਾ ਹੈ ਜੀ, ਔਰ ਕਾਰ ਸੇਵਾ ਸ਼ੁਰੂ ਕਰ ਦੇਣੀ ਹੈ। ਔਰ ਇਸ ਐਕਸ਼ਨ ਦਾ ਇੱਕ ਰਿਐਕਸ਼ਨ ਹੋਣ ਦੇ ਵੀ ਚਾਂਸ ਬਹੁਤ ਵੱਡੇ ਨੇ ਕਿ ਦੇਸ਼ ਭਰ ਵਿੱਚ ਕਿਤੇ ਦੰਗੇ ਨਾ ਸ਼ੁਰੂ ਹੋ ਜਾਣ, ਕਿਤੇ ਕੱਟ-ਵੱਟ ਨਾ ਸ਼ੁਰੂ ਹੋ ਜਾਏ, ਕਿਤੇ ਬਹੁਤ ਵੱਡੀ ਕਿਲਿੰਗ ਨਾ ਹੋ ਜਾਏ, ਕਿਉਂਕਿ ਜਿਹਦੀ ਬਹੁਤ ਵੱਡੀ ਸੰਭਾਵਨਾ ਹੈਗੀ ਹੈ ਦੇਸ਼ ਭਰ ਵਿੱਚ। ਔਰ ਇਹ ਵੀ ਪਤਾ ਲੱਗ ਰਿਹਾ ਹੈ ਆਰਡੀਨੈਂਸ ਲੈਣ ਦੇ ਨਾਲ ਹੀ ਔਰ ਇਸ ਨੂੰ ਪਾਸ ਕਰਦੇ ਨਾਲ ਹੀ ਗਵਰਨਮੈਂਟ ਨੇ ਜਨਰਲ ਇਲੈਕਸ਼ਨ ਵਾਸਤੇ ਲੋਕ ਸਭਾ ਭੰਗ ਕਰ ਦੇਣੀ ਹੈ ਜੀ। ਕੁਝ ਦਿਨ ਪਹਿਲਾਂ, ਕਿਉਂਕਿ ਇਲੈਕਸ਼ਨ ਅਪ੍ਰੈਲ-ਮਈ 'ਚ ਨੇ, ਉਹਨਾਂ ਨੇ 1.5 ਮਹੀਨਾ ਪਹਿਲਾਂ ਹੀ ਲੋਕਾਂ ਦੇ ਵਿੱਚ ਜਾਣ ਵਾਸਤੇ ਲੋਕ ਸਭਾ ਨੂੰ ਭੰਗ ਕਰ ਦੇਣਾ ਹੈ ਤੇ ਫਿਰ ਚੁਣਾਵ ਦੇ ਵਿੱਚ ਲੋਕਾਂ ਨੂੰ, ਹਿੰਦੂਆਂ ਨੂੰ ਅਪੀਲ ਕਰਨੀ ਹੈ ਕਿ ਅਸੀਂ ਪ੍ਰਭੂ ਸ਼੍ਰੀ ਰਾਮ ਦਾ ਮੰਦਰ ਬਣਾ ਰਹੇ ਹਾਂ, ਕਾਰ ਸੇਵਾ ਜਾਰੀ ਹੈ, ਤੁਸੀਂ ਸਾਨੂੰ ਵੋਟ ਦਿਓ ਔਰ ਨੋਟ ਦਿਓ, ਅਸੀਂ ਦੁਬਾਰਾ ਪਾਵਰ 'ਚ ਆਵਾਂਗੇ ਤੇ ਭਗਵਾਨ ਸ਼੍ਰੀ ਰਾਮ ਦਾ ਬੜਾ ਸ਼ਾਨਦਾਰ ਮੰਦਰ ਬਣ ਜਾਏਗਾ। ਜੇ RSS, BJP ਔਰ ਨਰਿੰਦਰ ਮੋਦੀ ਦੁਬਾਰਾ ਪਾਵਰ ਵਿੱਚ ਨਹੀਂ ਆਇਆ ਜੀ ਤਾਂ ਫਿਰ ਮੰਦਰ ਨਹੀਂ ਬਣੇਗਾ। ਇਸ ਕਰਕੇ ਇਹਨਾਂ ਨੇ ਹੁਣ ਜਿਹੜੀ ਗੇਮ ਨਵੀਂ ਸ਼ੁਰੂ ਕਰਨੀ ਹੈ, ਉਹ ਕਰਨੀ ਹੈ ਅਯੁੱਧਿਆ ਦੇ ਵਿੱਚ ਰਾਮ ਮੰਦਰ ਦੀ, ਤਾਂ ਕਿ ਸਾਰੀ ਦੁਨੀਆ ਦਾ, ਸਾਰੇ ਹਿੰਦੁਸਤਾਨ ਦਾ, ਹਰ ਜਗ੍ਹਾ ਦਾ ਹਿੰਦੂ ਭਗਵਾਨ ਸ਼੍ਰੀ ਰਾਮ ਦੇ ਮੰਦਰ ਬਣਾਉਣ ਵਾਸਤੇ ਇਹਨਾਂ ਨੂੰ ਵੋਟ ਕਰੇ। ਔਰ ਵੋਟ ਦੀ ਤਾਕਤ ਜਿਹੜੀ ਹੈ ਇਹਨਾਂ ਨੂੰ ਸਿਰਫ ਔਰ ਸਿਰਫ ਇਹਨਾਂ ਦੇ ਸਾਹਮਣੇ ਹੁਣ ਇੱਕੋ ਹੀ ਰਸਤਾ ਬਚਿਆ ਕਿ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਉਭਾਰ ਕੇ ਅਸੀਂ ਦੁਬਾਰਾ ਪਾਵਰ 'ਚ ਆ ਜਾਈਏ ਜੀ। ਤੇ ਬੱਬਰ ਸਾਹਿਬ, ਜੇ ਅਸੀਂ ਵਿਰੋਧੀ ਪਾਰਟੀਆਂ ਦੀ ਗੱਲ ਕਰੀਏ ਤਾਂ ਜਿਹੜੀਆਂ ਵਿਰੋਧੀ ਪਾਰਟੀਆਂ ਹੈਗੀਆਂ ਨੇ ਉਹ ਕਾਂਗਰਸ ਦੀ ਕਮਾਂਡ ਹੇਠ 21 ਵਿਰੋਧੀ ਪਾਰਟੀਆਂ ਦੀ ਮੀਟਿੰਗ ਵੀ ਪਿਛਲੇ ਦਿਨਾਂ ਦੇ ਵਿੱਚ ਹੋਈ ਹੈਗੀ ਹੈ। ਉਹਨਾਂ ਵੱਲੋਂ ਇਹ ਗੱਲ ਉਭਾਰੀ ਜਾ ਰਹੀ ਹੈ ਕਿ ਜਿਹੜੇ ਭਾਰਤ ਦੇ ਮੇਨ ਇੰਸਟੀਟਿਊਸ਼ਨਸ ਹੈਗੇ ਆ, ਐਡਮਿਨਿਸਟ੍ਰੇਸ਼ਨ ਹੈ, ਉਹ CBI ਦਾ ਇੰਸਟੀਟਿਊਸ਼ਨ ਹੋਵੇ ਜਾਂ ਇੰਟੈਲੀਜੈਂਸ ਏਜੰਸੀਜ਼ ਦਾ ਵਰਕਿੰਗ ਪੈਟਰਨ ਹੋਵੇ ਜਾਂ ਭਾਰਤ ਦਾ ਜਿਹੜਾ ਸੁਪਰੀਮ ਕੋਰਟ ਹੈਗਾ ਉਹਦੀ ਗੱਲ ਹੋਵੇ, ਵੀ ਇਹਦੇ ਵਿੱਚ ਭਾਜਪਾ ਸਰਕਾਰ ਵੱਲੋਂ ਸੰਨ ਲਾਈ ਜਾ ਰਹੀ ਹੈ, ਢਾਹ ਢੇਰੀ ਕੀਤਾ ਜਾ ਰਿਹਾ ਹੈ ਸਾਰੇ ਇੰਸਟੀਟਿਊਸ਼ਨਸ ਨੂੰ ਤੇ ਉਹਨਾਂ ਨੂੰ ਆਪਣੇ ਫਾਇਦੇ ਦੇ ਲਈ ਵਰਤਿਆ ਜਾ ਰਿਹਾ।
ਸੋ ਤੁਹਾਨੂੰ ਲੱਗਦਾ ਵੀ ਇਹ ਜਿਹੜਾ ਯੂਨਾਈਟਿਡ ਫਰੰਟ ਬਣਾਉਣ ਦੀ ਲਾਈਨ ਹੈਗੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੁਝ ਕਰ ਸਕਦੀ ਹੈ, ਜਾਂ ਜਿਹੜੀ ਐਂਟੀ ਬੀਜੇਪੀ ਇਹ ਫਰੰਟ ਹੈਗਾ ਇਹ ਕਿੰਨਾ ਕੁ ਕਾਰਗਰ ਤੁਸੀਂ ਇਹਨੂੰ ਸਮਝਦੇ ਹੋ? देखो, यह गल्लां तां सारियां बिल्कुल साफ ने कि सुप्रीम कोर्ट जिन्हां दी इंटरफेरेंस है, हाई कोर्टां जिन्हां दी है, CBI विच है, इन्हां दी राज इन्हां दी हर जगह है इन्हां दी इंटरफेरेंस। और सारे गवर्नर बीजेपी दे ने, राष्ट्रपति RSS दा है, सारे जितने गवर्नर ब्यूरोक्रेट ने RSS नाल जुड़े हुए है। तुसी देखो रिजर्व बैंकां दे विच इन्हां दी बहुत वड्डी घुसपैठ है। वो हुणे रिजर्व बैंक दा गवर्नर रिजाइन करके दौड़ गया, इस तो पहले गवर्नर सी वो दौड़ गया है। और CBI दे विच इन्हां दी बड़ी जबरदस्त घुसपैठ है। और फाइनेंशियल इंस्टीट्यूशनां दे विच बड़ी जबरदस्त RSS ने अपनी घुसपैठ कर रखी है। अपने एक बड़े अमीर घराणियां नाल यारी ला के देश नूं लुट्टी जा रहे ने। ये गल्लां सारियां देश दे सामने ने जी। पर बीजेपी नूं लग रहा है कि असीं इन्हां सारे सवालां दे जवाब नहीं हुण दे पा रहे। असी किस सवाल का जवाब दईए? ना असी कुछ कीता है, ना देश ने कुछ देखा है। और देश दे विच हाहाकार मची हुई है और बेरोजगारी बहुत बढ़ गई है, लुट पुट बढ़ गई है। इन्हां नूं समझ आ गई है कि देश ने हुण साडे जुमले नहीं सुनने। मोदी नूं कोई हुण टेलीविजन पे भी बहुत लोग पसंद नहीं करते देखना नहीं। इस करके इन्हां को जिहड़ियां खबरां ने उन्हां खबरां दा इक्को ही इन्हां दे कोल एक विकल्प है, एक रास्ता है, एक नवा राह है। और राह है कि और मंदिर दा ऑर्डिनेंस लैके हिंदुआं दियां भावनावां नूं उभार के ਇਹ ਦੁਬਾਰਾ ਪਾਵਰ ਚ ਆ ਸਕਦੇ ਨੇ। ਜੇ ਨਹੀਂ ਆ ਸਕਦੇ, ਜੇ ਇਹ नहीं करते तो सारा हिंदू समाज नरेंद्र मोदी दी सरकार नूं उखाड़ लेगा। क्योंकि इन्होंने हिंदुआं नूं बड़ा विश्वास दवाया सीगा कि असी हुण प्रभु राम दा मंदिर बनाने वाले हां। ਇਹ करदे 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 हुण पूरा वक्त बीत रहा है, 2-3 महीने रह गए ने। जे इन्हां नूं हिंदुआं नूं नाल लेना है RSS ने जी, जे बीजेपी ने हिंदुआं दा वोट लेना है, जिहड़ा कि इन्हां दा वोट है, वो तां ही मिलना है जे इसने मंदिर दी इन्हां ने गल करनी है या मंदिर बनाना है। फौरन बिना देरी जी। मैं आज क्या है कि मंदिर नहीं तो मोदी सरकार नहीं। हिंदुआं ने साफ कह दिता है मोदी नूं, सारे ऑर्गेनाइजेशन ने कह दिता है, संत महात्मा पंडित पुजारी जितना हिंदुस्तान दे वो हिंदू संगठन ने सारे, शिवसेना, बजरंग दल, RSS, बीजेपी मंडल, जमीन तो लैके शहरा तक, किसाना तुसी ये देख लो, पिंडा तो लैके शहरा तक, व्यापारियों तक, पढ़े लिखे सारे हिंदू जी, उन्होंने इन्होंने पूरा संकेत दे दिता है जे तुसी प्रभु राम दा मंदिर ना बनाया ते फिर मोदी नहीं जी। बिल्कुल उम्मीद है कि हिंदू वोट दी, ते जे इन्होंने मंदिर नहीं बनाया, ऑर्डिनेंस लेके नहीं आए, ते इन्होंने जिहड़ा इन्हां दा कोल हिंदू वोट है वो भी इन्हां दे हाथों चला जाएगा जी। ਬੱਬਰ ਸਾਹਿਬ, ਪਰ ਜਿਹੜੀ ਵਿਰੋਧੀਆਂ ਦੀ ਚਾਂਸ ਜਿਹੜੇ ਨੇ ਉਹ ਸਿਰਫ 5% 10% ਰਹਿ ਜਾਣਗੇ। ਜਿਹੜੀ ਵਿਰੋਧੀਆਂ ਦੀ ਲਾਈਨ ਹੈਗੀ ਹੈ, ਜੇ ਉਹਦੇ ਵੱਲ ਨਜ਼ਰ ਮਾਰਨੀ ਹੋਵੇ ਤਾਂ ਉਹਨਾਂ ਦੀ ਕਾਰਗੁਜ਼ਾਰੀ ਵੱਲ ਤੁਸੀਂ ਜਦੋਂ ਦੇਖਦੇ ਹੋ ਤਾਂ ਕੀ ਐਨਾਲਾਈਜ਼ ਕਰਦੇ ਹੋ, ਕੀ ਦੇਖਦੇ ਹੋ ਕਿ ਜਿਹੜੀ ਇਹ ਐਂਟੀ ਬੀਜੇਪੀ ਫਰੰਟ ਬਣਾਉਣ ਦੀ ਲਾਈਨ ਚੱਲ ਰਹੀ ਹੈ, ਉਹ ਜਿਹੜੀਆਂ ਖੇਤਰੀ ਪਾਰਟੀਆਂ ਹੈਗੀਆਂ ਨੇ ਉਹ ਕਾਂਗਰਸ ਦੇ ਨਾਲ ਲੱਗ ਕੇ ਜਿਹੜਾ ਇਹ ਫਰੰਟ ਬਣਾਉਣ ਦੀ ਤਿਆਰੀ ਦੇ ਵਿੱਚ ਨੇ, ਜਿਹੜੀ ਇਹ ਗੱਲਬਾਤ ਚੱਲ ਰਹੀ ਹੈ, ਇਹਨੂੰ ਕਿਵੇਂ ਦੇਖਦੇ ਹੋ? ਦੇਖੋ ਜੀ, ਇਸ ਮੁਲਕ ਦੇ ਵਿੱਚ ਲੋਕ ਪਾਵਰ ਹੰਗਰੀ ਨੇ, मनी हंगरी ने। ਇਹ ਜਿਹੜੇ ਪੋਲੀਟੀਸ਼ੀਅਨਸ ਨੇ ਇਸ ਮੁਲਕ ਦੇ ਵਿੱਚ ਜ਼ਿਆਦਾਤਰ ਕਰਪਟ ਪੋਲੀਟੀਸ਼ੀਅਨ ਨੇ। ਉਹਨਾਂ ਨੂੰ ਪਾਵਰ ਚਾਹੀਦੀ ਹੈ, ਉਹਨਾਂ ਨੂੰ ਪੈਸਾ ਚਾਹੀਦਾ ਹੈ। ਮੋਦੀ ਕੋਲ ਬੇਸ਼ੁਮਾਰ ਘਰਾਣੇ ਨੇ, ਬੇਸ਼ੁਮਾਰ ਦੌਲਤ ਹੈ। RSS बीजेपी ਕੋਲ ਬਹੁਤ ਵੱਡੀ ਦੌਲਤ ਹੈ, ਬਹੁਤ ਵੱਡਾ ਏਰੀਆ ਹੈ ਜੀ। ਆ ਚੁੱਪ ਕਰਕੇ बैठने वाला मोदी नहीं है। इलेक्शन हार के एक जख्मी शेर की तरह खड़ा हो गया। इन्हें पार्टियां हुण की करना है, इन्होंने पार्टियां तोड़नियां ने।
ਪਾਰਟੀਆਂ ਪਰਚੇਜ ਕਰਨੀਆਂ ਨੇ। ਇਹਨਾਂ ਨੇ ਮੀਡੀਆ ਪੂਰਾ ਕੰਟਰੋਲ ਕਰ ਲੈਣਾ ਹੈ, ਇਹਨਾਂ ਨੇ ਪ੍ਰਿੰਟ ਮੀਡੀਆ ਤੇ ਪੂਰਾ ਕੰਟਰੋਲ ਕਰ ਲੈਣਾ ਹੈ। ਇਹਨਾਂ ਕੋਲ ਤਾਕਤ ਹੈ, ਪੈਸਾ ਹੈ, ਮੀਡੀਆ ਹੈ, ਇਹਨਾਂ ਕੋਲ ਬਹੁਤ ਕੁਛ ਹੈ। ਤੇ ਦੂਸਰੀ ਤਰਫ ਪੂਰਾ ਆਪੋਜੀਸ਼ਨ ਹੈ, ਉਹਦੇ ਵਿੱਚ ਜ਼ਿਆਦਾਤਰ ਜਿਹੜੇ ਲੀਡਰ ਨੇ ਉਹ ਇੱਕ ਦੂਜੇ ਦੇ ਨਾਲ ਮਿਲ ਕੇ ਚੱਲਣ ਵਾਲੇ ਨਹੀਂ ਦਿਖਦੇ ਜੀ। ਜੇ ਚੱਲ ਵੀ ਪਏ ਤੇ ਬਹੁਤ ਵੱਡੀ ਮਜਬੂਰੀ ਨਾਲ ਚੱਲਣਗੇ। ਤੇ ਲੋਕਾਂ ਦੇ ਆਪਣੇ ਵੈਸਟਡ ਇੰਟਰਸਟ ਨੇ ਆਪੋਜੀਸ਼ਨ ਦੇ ਵਿੱਚ। ਜਦ ਆਪੋਜੀਸ਼ਨ ਦੇ ਆਪਣੇ ਵੈਸਟਡ ਇੰਟਰਸਟ ਖੜੇ ਨੇ ਔਰ ਪਾਵਰ ਦੇ ਭੁੱਖੇ ਨੇ ਜੀ, ਪੈਸੇ ਦੇ ਭੁੱਖੇ ਨੇ, ਤੇ ਮੋਦੀ ਨੂੰ ਇਸ ਏਰੀਏ ਦੇ ਵਿੱਚ, ਇਸ ਲਾਈਨ ਦੇ ਉੱਤੇ ਮੋਦੀ ਨੂੰ ਕਾਮਯਾਬੀ ਮਿਲ ਸਕਦੀ ਹੈ, ਕਿਉਂਕਿ ਮੋਦੀ ਇਸ ਲਾਈਨ ਤੇ ਕੰਮ ਕਰੇਗਾ ਔਰ ਕੰਮ ਸ਼ੁਰੂ ਹੋ ਚੁੱਕਾ ਹੈ। ਔਰ ਦੂਸਰੀ ਤਰਫ ਹਿੰਦੂ ਵੋਟ ਨੂੰ ਕੰਸੋਲੀਡੇਟ ਕਰਨ ਵਾਸਤੇ, ਹਿੰਦੂ ਵੋਟ ਨੂੰ ਇੱਕ ਜਗ੍ਹਾ ਖੜਾ ਕਰਨ ਵਾਸਤੇ RSS ਜ਼ਮੀਨ ਤੋਂ ਲੈ ਕੇ आसमान तक पूरी ताकत लगा देगी। सारे संघ परिवार लगा देगा, सारे हिंदू संगठन एकजुट हो जाएंगे प्रभु राम के मंदिर से। एक तरफ तो यह काम करेंगे, दूसरी तरफ सरकार जिहड़ी ऑपोजिशन है उन्होंने तोड़नगे, ਉਹਨਾਂ ਦੇ ਵਿੱਚ ਵੰਡੀਆਂ ਪਾਉਣਗੇ, ਉਹਨਾਂ ਦੇ ਲੀਡਰ ਪਰਚੇਜ ਕਰਨਗੇ, ਉਹਨਾਂ ਦੇ ਲੀਡਰਾਂ ਨੂੰ ਵੱਡੀਆਂ ਆਫਰ ਰੱਖਣਗੇ, ਉਹਨਾਂ ਨਾਲ ਇਹ ਆਪਣੀ ਟੌਪ ਸੀਕ੍ਰੇਟ ਜਿਹੜੀ ਗੱਠਜੋੜ ਬਣਾ ਕੇ ਰੱਖਣਗੇ। ਇਸ ਕਰਕੇ ਮੋਦੀ ਜਿਹੜਾ ਹੈ ਔਰ RSS ਔਰ BJP ਜੋ ਹੈ ਉਹ ਪੂਰੀ ਹੁਣ ਤਾਕਤ ਲਗਾਉਣਗੇ। ਯਾਨੀ ਕਿ ਆਉਣ ਵਾਲਾ ਵਕਤ ਇਸ ਮੁਲਕ ਦੇ ਵਿੱਚ ਤੁਸੀਂ ਮੰਨ ਕੇ ਚੱਲੋ कि फरवरी, मार्च, अप्रैल जी, 4 अप्रैल तक, यानी जनवरी तो लेके अप्रैल तक इस देश विच बहुत वड्डी उथल पुथल होने जा रही है, बहुत वड्डा टकराव होने जा रहा है और बहुत वड्डे दंगे इस देश विच फैलन दे बहुत वड्डे संकेत ने। जिस तरह के हालात बन रहे हैं, वक्त इस देश का टर्निंग पॉइंट है जी। ਤੇ ਬੱਬਰ ਸਾਹਿਬ, ਜਿਹੜੇ ਇਹ ਰਿਜ਼ਲਟ ਆਏ ਹੈਗੇ ਆ 5 ਸੂਬਿਆਂ ਦੇ, ਇਹਨਾਂ ਦਾ ਕੋਈ ਪ੍ਰਭਾਵ ਪੈ ਸਕਦਾ ਹੈ? ਇਹਨਾਂ ਦੇ ਵਿੱਚ ਕਾਂਗਰਸ ਦੀ ਜਿਹੜੀ ਚੜ੍ਹਤ ਹੋਈ ਹੈ ਜਾਂ ਕਾਂਗਰਸ ਨੇ ਵਾਪਸੀ ਕੀਤੀ ਹੈ, ਕਿ ਇਹਦਾ ਕੋਈ ਫਾਇਦਾ ਕਾਂਗਰਸ ਨੂੰ ਜਾਂ ਇਸ ਵਿਰੋਧੀ ਧਿਰ ਨੂੰ ਆਉਣ ਵਾਲੀਆਂ ਚੋਣਾਂ ਦੇ ਵਿੱਚ ਹੋ ਸਕਦਾ ਹੈ? ਬਿਲਕੁਲ ਹੋਏਗਾ। ਉਹਦਾ ਕਾਰਨ ਹੈ ਮੋਦੀ ਦੀ ਆਂधी ਨਹੀਂ ਹੈਗੀ, ਮੋਦੀ ਦਾ ਤੂਫਾਨ ਨਹੀਂ ਹੈਗਾ। ਮੋਦੀ 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 ਉਹ ਸਭ ਮਰ ਗਿਆ, ਉਹ ਸਾਰੀਆਂ ਚੀਜ਼ਾਂ ਖਤਮ ਹੋ ਗਈਆਂ, ਉਹ ਬੇਕਾਰ ਹੋ ਗਈਆਂ। ਜੇ ਮੋਦੀ ਦੁਬਾਰਾ ਪਾਵਰ ਵਿੱਚ ਵੀ ਆਏਗਾ, ਜੇ ਸਭ ਕੁਝ ਠੀਕ ਰਿਹਾ ਤੇ ਬਹੁਤ ਵੱਡੀ ਪਾਵਰ ਨਹੀਂ ਲੈ ਸਕਦਾ। ਨੈਕ ਟੂ ਨੈਕ ਹੋਣਗੇ, ਬਿਲਕੁਲ 50-50 ਕਹਿ ਲੋ, 45-50 ਕਹਿ ਲੋ। ਪਰ ਉਹ ਜ਼ਮਾਨਾ ਹੁਣ ਚਲਾ ਗਿਆ ਜਿਹੜਾ ਇੱਕ ਲਹਿਰ ਸੀ, ਇੱਕ ਬੜਾ ਵੱਡਾ ਹੈ ਬ੍ਰਾਂਡ, ਬਹੁਤ ਵੱਡਾ ਬ੍ਰਾਂਡ ਬਣ ਗਿਆ ਸੀ। ਉਹ ਚੀਜ਼ਾਂ ਮੁੱਕ ਗਈਆਂ, ਖਤਮ ਹੋ ਗਈਆਂ। ਹੁਣ ਇਹਨਾਂ ਨੇ ਅਗਰ ਸਰਵਾਈਵ ਕਰਨਾ ਹੈ ਤੇ ਇਹਨਾਂ ਨੂੰ ਆਪੋਜੀਸ਼ਨ ਤੋੜਨਗੇ ਔਰ ਹਿੰਦੂ ਇੱਕ ਕਰਨਗੇ ਪੂਰੇ ਮੁਲਕ ਦਾ ਧਾਰਮਿਕ ਤੌਰ ਤੇ ਇਹਨਾਂ ਦੇ ਦਿਮਾਗ ਵਿੱਚ ਇਹ ਚੱਲ ਰਿਹਾ ਕਿ ਅਸੀਂ ਅਗਰ ਦੁਬਾਰਾ ਪਾਵਰ ਵਿੱਚ ਆਣਾ ਹੈ ਤੇ ਸਾਨੂੰ ਸਾਰਾ ਹਿੰਦੂ ਇਕੱਠਾ ਕਰਨਾ ਪਏਗਾ ਔਰ ਆਪੋਜੀਸ਼ਨ ਤੋੜਨੀ ਪਏਗੀ। ਜਿਸ ਦੇ ਉੱਤੇ ਸੰਘ ਪਰਿਵਾਰ ਦੇ ਥਿੰਕ ਟੈਂਕ ਨੇ ਔਰ RSS ਦੀਆਂ ਹੋਰ ਜਿਹੜੀਆਂ ਵੀ ਆਰਗੇਨਾਈਜੇਸ਼ਨਸ ਨੇ, ਇਹਨਾਂ ਦੇ ਬਹੁਤ ਵੱਡੇ ਜਿਹੜੇ ਅਲੱਗ-ਅਲੱਗ ਸੰਗਠਨ ਨੇ, ਉਹ ਸਾਰੇ ਇਸ ਲਾਈਨ ਦੇ ਉੱਤੇ ਕੰਮ ਕਰਨਾ ਇਹਨਾਂ ਨੇ ਸ਼ੁਰੂ ਕਰ ਦਿੱਤਾ। क्योंकि देश को टाइम नहीं है, सिर्फ 3 महीने 4 महीने का वक्त है। इन्ना 4 महीनों ਦੇ ਵਿੱਚ देश की तकदीर ਜਿਹੜੀ ਹੈ ਉਹ ਬਦਲੇਗੀ। ਜੀ ਬੱਬਰ ਸਾਹਿਬ, ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਸੀਂ ਆਪਣਾ ਸਮਾਂ ਸਾਨੂੰ ਦਿੱਤਾ ਤੇ ਸਾਡੇ ਨਾਲ ਇਸ ਸਾਰੇ ਇਸ਼ੂ ਦੇ ਉੱਤੇ ਵਿਚਾਰਾਂ ਦੀ ਸਾਂਝ ਪਾਈ ਹੈ। ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ ਤੁਹਾਡੇ ਕੋਲੋਂ। ਬਹੁਤ-ਬਹੁਤ ਧੰਨਵਾਦ। ਫਤਿਹ ਦੀ ਸਾਂਝ ਪਾਈ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਕਿ ਜਿਹੜੀ ਅੱਜ ਦੀ ਇਹ ਸਾਰੀ ਗੱਲਬਾਤ ਸੀ ਦਿੱਲੀ ਤੋਂ ਉੱਘੇ ਪੱਤਰਕਾਰ ਸਰਦਾਰ ਗੁਰਚਰਨ ਸਿੰਘ ਬੱਬਰ ਹੋਰਾਂ ਦੇ ਨਾਲ, ਇਹ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸੋ ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਹਾਂ ਕਿ ਇਸ ਪਲੇਟਫਾਰਮ ਨੂੰ TV84 ਨੂੰ ਅੱਗੇ ਵਧਾਉਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ।
ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਂ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ 3601 37th ਐਵਨਿਊ ਲੌਂਗ ਆਈਲੈਂਡ ਸਿਟੀ ਨਿਊਯਾਰਕ 11101 ਵੈਬਸਾਈਟ ਇੱਕ ਵਾਰ ਫਿਰ ਦੱਸ ਦਿਆਂ www.tv84.tv। ਇਸੇ ਦੇ ਨਾਲ ਵਿਊਅਰਸ ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਥੇ ਹੀ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਕੱਲ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।